ਜੀ ਜੀ ਕਿ ਜੇਕਰ ਉੱਥੇ ਇਸ ਭੂਮਿਕਾ ਦੇ ਵਿੱਚ ਹੈਗੀ ਆ ਤਾਂ ਫਿਰ ਹੋਰ ਸੂਬੇ 'ਚ ਕਿਉਂ ਨਹੀਂ ਹੋ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਅਕਾਲੀ ਦਲ ਤੱਕ ਰਹੀ, ਅਕਾਲੀ ਦਲ ਦੇ ਕੰਟਰੋਲ 'ਚ ਰਹੀ, ਖਾਸ ਕਰ SGPC ਦੇ ਹਵਾਲੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਉਹਨਾਂ ਦੇ ਕੰਟਰੋਲ, ਤਦ ਤੱਕ ਉਹਨਾਂ ਨੂੰ ਲੱਗਦਾ ਕਿ ਇਹ ਸਹੀ ਹੈ। ਜਦੋਂ ਹੁਣ ਹਰਿਆਣੇ 'ਚ ਇੱਕ ਨਵੀਂ ਬਣਦੀ ਹੈ ਤੇ ਉਹ ਕਿਸੇ ਹੋਰ ਪਾਰਟੀ ਦੇ ਨੇੜੇ ਜਾਂਦੀ ਹੈ, ਫਿਰ ਇਹ ਕਹਿੰਦੇ ਇਹ ਗਲਤ। ਸੋ ਇਸ ਲਈ ਇਹ ਹਵਾਲਾ ਕਿਤੇ ਨਾ ਕਿਤੇ ਰਾਜਨੀਤਿਕ ਹਵਾਲਾ ਵੀ ਹੈ। ਸਵਾਲ ਇਹ ਹੈ ਕਿ ਅਕਾਲੀ ਦਲ ਪੰਥਕ ਪਾਰਟੀ ਸੀ, ਅਕਾਲੀ ਦਲ ਪੰਥਕ ਮਸਲਿਆਂ ਲਈ ਰਾਜਨੀਤਿਕ ਤੌਰ ਦੇ ਉੱਤੇ ਇੱਕ ਵਿੰਗ ਸੀ, ਪਰ ਉਹ ਸ਼੍ਰੋਮਣੀ ਕਮੇਟੀ ਦੇ ਉੱਤੇ ਹਾਵੀ ਨਹੀਂ ਸੀ। ਸ਼੍ਰੋਮਣੀ ਕਮੇਟੀ ਅਕਾਲੀ ਦਲ ਨੂੰ ਚਲਾ ਸਕਦੀ ਸੀ, ਸੋ ਇਸ ਲਈ ਇਹ ਨਹੀਂ ਸੀਗਾ। ਪਰ ਇੱਥੇ ਹੁਣ ਮਤਲਬ ਕਿ ਉਲਟਾ ਹੋ ਗਿਆ, ਧਰਮ ਦੇ ਉੱਤੇ ਰਾਜਨੀਤੀ ਹਾਵੀ ਹੋ ਗਈ ਤੇ ਅਕਾਲੀ ਦਲ ਚਲਾਉਂਦਾ, ਬਾਦਲ ਸਾਹਿਬ ਚਲਾਉਂਦੇ ਨੇ। ਸੋ ਜਦੋਂ ਉਹ ਮਤਲਬ ਕਿ ਧਿਰ ਬਣੀ ਤੇ ਦੂਸਰੀਆਂ ਧਿਰਾਂ ਨੂੰ ਲੱਗਿਆ, ਬਾਕੀ ਸੂਬਿਆਂ ਦੇ ਸਿੱਖ ਨੁਮਾਇੰਦਿਆਂ ਨੂੰ ਲੱਗਿਆ, ਜਿਹੜੇ ਚੁਣ ਕੇ ਵੀ ਆਉਂਦੇ ਸੀ, ਮੈਂਬਰ ਵੀ ਚੁਣੇ ਜਾਂਦੇ ਸੀ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੂੰ ਲੱਗਿਆ ਕਿ ਸਾਨੂੰ ਕਿਨਾਰੇ ਕੀਤਾ ਜਾਂਦਾ, ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ। ਉਸ ਜੱਦੋ ਜਹਿਦ ਦੇ ਵਿੱਚ ਉਸ ਮੁੱਦੇ ਨੂੰ ਲੈ ਕੇ ਇੱਕ ਨਵੀਂ ਧਿਰ ਖੜੀ ਹੁੰਦੀ ਹੈ ਤੇ ਉਹ ਧਿਰ ਜਦੋਂ ਸਾਹਮਣੇ ਆਉਂਦੀ ਆ ਤਾਂ ਉਸਨੇ ਕਾਨੂੰਨੀ ਮੋਹਰ ਲਵਾ ਲਈ। ਹੁਣ ਉਹ ਚਾਹੇ ਕੱਲ ਨੂੰ BJP ਦੀ ਝੋਲੀ 'ਚ ਪੈਣ, ਚਾਹੇ ਉਹ ਕਾਂਗਰਸੀਆਂ ਦੀ ਝੋਲੀ 'ਚ ਪੈਣ, ਚਾਹੇ ਹੁਣ ਦਾਦੂਵਾਲ ਦੇ ਲਈ ਸਵਾਲ ਖੜੇ ਹੁੰਦੇ ਨੇ ਕਿ ਦਾਦੂਵਾਲ ਕਿਹੜੀ ਧਿਰ ਦੇ ਨਾਲ ਖੜੇ ਨੇ। ਸੋ ਇਹ ਉੱਥੇ ਵੀ ਰਾਜਨੀਤਿਕ ਹਿੱਤ ਪਾਲ ਰਹੇ ਨੇ। ਜੇਕਰ ਇੱਧਰ ਵਾਲੀ ਸ਼੍ਰੋਮਣੀ ਕਮੇਟੀ 'ਚ ਹਿੱਤ ਪਾਲ ਰਹੇ ਨੇ ਤਾਂ ਉੱਥੇ ਵੀ ਜਿਹੜੀ ਨਵੀਂ ਹਰਿਆਣਾ ਕਮੇਟੀ ਬਣੀ ਆ ਉਹ ਵੀ ਰਾਜਨੀਤਿਕ ਹਿੱਤਾਂ ਨੂੰ ਧਿਆਨ 'ਚ ਰੱਖਦੇ ਕਿ ਸਾਨੂੰ ਕਿਹਦੇ ਨੇੜੇ ਲੱਗ ਕੇ ਹਲੇ ਫਾਇਦਾ, ਕਿਹਦੇ ਨੇੜੇ ਦੂਰ ਜਾ ਕੇ ਨੁਕਸਾਨ ਹੈ। ਪਰ ਇਹ ਫਾਇਦਾ ਔਰ ਨੁਕਸਾਨ ਆਪਣਾ ਦੇਖਿਆ ਜਾ ਰਿਹਾ, ਕੌਮ ਦਾ ਨਹੀਂ। ਜੇ ਕੌਮ ਦਾ ਨੁਕਸਾਨ ਦੇਖਿਆ ਜਾਂਦਾ ਤਾਂ ਇਹ ਗੈਰ ਰਾਜਨੀਤਿਕ ਧਿਰਾਂ ਇਹਨੂੰ ਚਲਾਉਂਦੀਆਂ, ਜਿਹੜੀਆਂ ਕਿਸੇ ਵੀ ਧਿਰ ਦੀ ਝੋਲੀ 'ਚ ਨਾ ਪੈਂਦੀਆਂ। ਸੋ ਭਾਜਪਾ ਦੀ ਝੋਲੀ 'ਚ ਪੈਣ ਨਾਲ ਕਿਤੇ ਨਾ ਕਿਤੇ ਇਹ ਵੀ ਇੱਕ ਖਤਰਾ ਖੜਾ ਹੈ ਕਿ ਕੀ ਗੁਰੂ ਘਰਾਂ ਦਾ ਜਾਂ ਉਹ ਮਰਿਆਦਾ ਦਾ ਮੁੜ ਕੇ ਬ੍ਰਾਹਮਣਵਾਦੀਕਰਨ ਤਾਂ ਨਹੀਂ ਹੋ ਜਾਏਗਾ। ਸੋ ਇਸ ਲਈ ਉਸ ਗੱਲ ਵੱਲ ਮਤਲਬ ਕਿ BJP ਦੀ ਸੋਚ ਵੱਲ ਜਦੋਂ ਜਾਂਦਾ ਇਹ ਖਤਰਾ ਜ਼ਰੂਰ ਖੜਾ। ਪਰ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਹ ਤੁਹਾਡੇ ਨਾਲ ਧੱਕਾ ਹੈ ਜੀ, ਧਾਮੀ ਸਾਹਿਬ ਨੇ ਵੀ ਕਿਹਾ ਕਿ ਅਸੀਂ ਦੁਬਾਰਾ ਰਿਵਿਊ ਪਟੀਸ਼ਨ ਪਾਵਾਂਗੇ। ਉਧਰ ਦਾਦੂਵਾਲ ਉਹਨਾਂ ਨੇ ਕਿਹਾ ਕਿ ਸਾਡਾ ਕਾਨੂੰਨੀ ਹੱਕ ਬਣਦਾ ਹੈ, ਅਸੀਂ ਕਾਨੂੰਨੀ ਹੱਕ ਲੜ ਕੇ ਲਿਆ। ਸੋ ਇਹ ਮਾਮਲਾ ਆਉਂਦੇ ਦਿਨਾਂ ਦੇ ਵਿੱਚ ਰਾਜਨੀਤਿਕ ਰੂਪ ਜ਼ਰੂਰ ਲੈ ਸਕਦਾ, ਪਰ ਜਿਸ ਕਦਰ ਸੁਪਰੀਮ ਕੋਰਟ ਨੇ ਕਾਨੂੰਨ ਦਾ ਹਵਾਲਾ ਦਿੱਤਾ, ਪੂਰੀਆਂ ਧਾਰਾਵਾਂ ਦੱਸੀਆਂ, ਪੂਰੇ ਵਿਧਾਨ ਦੱਸੇ, ਸੰਵਿਧਾਨ ਦੱਸੇ, 1925 ਤੋਂ ਬਾਅਦ 1966 ਵਾਲਾ ਹਵਾਲਾ ਦਿੱਤਾ, ਉੱਥੇ ਹੁਣ ਇਹਨਾਂ ਦੀ ਕਾਟ ਕੀ ਹੋਏਗੀ ਇਹ ਦੇਖਣ ਵਾਲੀ ਗੱਲ ਹੈ। ਸੋ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਅਸਲ ਦੇ ਵਿੱਚ ਆਧਾਰ ਕੀ ਬਣਾਇਆ ਸੀ, ਕਹਿੰਦੇ ਜੀ ਇਹ ਗੈਰ ਕਾਨੂੰਨੀ ਹੈ ਕਿ ਰਾਸ਼ਟਰਪਤੀ ਤੋਂ ਤਾਂ ਮਨਜ਼ੂਰੀ ਉਹ ਨਹੀਂ ਲਈ, ਰਾਸ਼ਟਰਪਤੀ ਤਾਂ ਮੋਹਰ ਨਹੀਂ ਲਵਾਈ। ਉਹ ਕਹਿੰਦੇ ਭਾਈ ਰਾਸ਼ਟਰਪਤੀ ਦੀ ਮੋਹਰ ਦੀ ਲੋੜ ਹੀ ਨਹੀਂ, ਸੂਬੇ ਨੂੰ ਅਧਿਕਾਰ ਹੁੰਦਾ ਹੈ, ਸੂਬੇ ਆਪਣਾ ਸੂਬੇ ਦਾ ਅਧਿਕਾਰ ਹੈ ਕਿ ਉਹ ਧਾਰਮਿਕ ਸੰਸਥਾਵਾਂ ਨੂੰ ਆਪਣੀ ਆਜ਼ਾਦੀ ਨਾਲ ਕੰਮ ਕਰਨ ਦਾ ਅਧਿਕਾਰ ਦੇਵੇ ਤੇ ਉਹ ਆਪਣੀ ਕਮੇਟੀ ਬਣਾ ਸਕਦੀ ਹੈ, ਆਪਣਾ ਟਰਸਟ ਬਣਾ ਸਕਦਾ, ਆਪਣਾ ਬੋਰਡ ਬਣਾ ਸਕਦਾ। ਸੋ ਇੱਕ ਤਰ੍ਹਾਂ ਦਾ ਬੋਰਡ ਹੈ, ਕਹਿੰਦੇ ਇਹ ਸੂਬੇ ਦਾ ਬੋਰਡ ਹੈ ਤੇ ਸੂਬੇ ਦੀ ਉਸ ਬੋਰਡ ਦੇ ਵਿੱਚ ਸਿੱਖ ਨੁਮਾਇੰਦੇ ਨੇ, ਉਹ ਆਪਣੇ ਗੁਰੂ ਘਰਾਂ ਨੂੰ ਚਲਾਉਣਗੇ, ਸੰਭਾਲਣਗੇ, ਉਹਦੀ ਸੇਵਾ ਸੰਭਾਲ ਕਰਨਗੇ, ਸਰਕਾਰ ਜੋ ਹੋ ਸਕਦਾ ਉਹਦੀ ਸਹਿਯੋਗ ਕਰੂਗੀ ਉਹਦੇ ਵਿੱਚ। ਸੋ ਇਸ ਹਵਾਲੇ ਇਹਨਾਂ ਨੂੰ ਕਿਹਾ ਕਿ ਇਹ ਗੈਰ ਕਾਨੂੰਨੀ ਨਹੀਂ ਹੈ। ਸੋ ਹੁਣ ਇੱਕ ਤਰ੍ਹਾਂ ਨਾਲ ਸੁਪਰੀਮ ਕੋਰਟ ਵੱਲੋਂ ਮਾਨਤਾ ਮਿਲਣ ਦਾ ਮਤਲਬ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਕੀ ਮਾਨਤਾ ਮਿਲ ਗਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁੰਗੜ ਕੇ ਰਹਿ ਗਈ ਹੈ। ਜੇਕਰ ਤਾਲਮੇਲ ਚੰਗਾ ਹੁੰਦਾ ਤਾਂ ਵਿਦੇਸ਼ ਭਰ ਦੇ ਗੁਰਦੁਆਰੇ ਵੀ ਇਹਨਾਂ ਨਾਲ ਤਾਲਮੇਲ ਰੱਖਦੇ, ਜੇਕਰ ਉਹਨਾਂ ਦੀ ਗੱਲ ਸੁਣੀ ਜਾਂਦੀ ਹੁੰਦੀ, ਉਹਨਾਂ ਨੂੰ ਉਹ ਮਾਨਤਾ ਮਿਲਦੀ ਹੁੰਦੀ, ਉਹਨਾਂ ਨੂੰ ਨੁਮਾਇੰਦਗੀਆਂ ਮਿਲਦੀਆਂ ਹੁੰਦੀਆਂ, ਇਸੇ ਤਰ੍ਹਾਂ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਵੀ। ਸੋ ਅਜੇ ਤੱਕ 5 ਤਖਤਾਂ ਨੂੰ ਲੈ ਕੇ ਵੀ ਸਵਾਲ ਖੜਾ ਕਿ ਉੱਥੇ ਵੀ ਪੂਰੀ ਮਰਿਆਦਾ ਉਹ ਲਾਗੂ ਨਹੀਂ ਹੈ। 2 ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਉਹ ਵੀ ਆਪਣੀ ਮਰਿਆਦਾ ਆਪਣੇ ਢੰਗ ਨਾਲ ਚਲਾ ਰਹੇ ਨੇ, ਉਸ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਰਹੇ ਨੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਤਾਂ 5 ਤਖਤਾਂ ਦੇ ਰੂਪ ਦੇ ਵਿੱਚ ਵੀ ਮਤਲਬ ਕਿ ਸਾਰੀ ਮਰਿਆਦਾ ਨੂੰ ਇਕਸਾਰ ਨਹੀਂ ਕਰ ਸਕੀ। ਸੋ ਇਸ ਨੂੰ ਲੈ ਕੇ ਜਿੱਥੇ ਸਵਾਲ ਖੜੇ ਨੇ ਉੱਥੇ ਹੁਣ ਇਸ ਆਧਾਰ ਨੇ ਗੱਲ ਖੋਲਤੀ ਹੈ ਕਿ ਕੱਲ ਨੂੰ ਹੋਰ ਸੂਬਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਵੱਖ-ਵੱਖ ਕਮੇਟੀਆਂ ਬਣਨਗੀਆਂ। ਔਰ ਅਜੇ ਤਾਂ ਪੰਜਾਬ ਤੋਂ ਬਾਅਦ ਹਰਿਆਣੇ ਔਰ ਦਿੱਲੀ ਤੱਕ ਹੀ ਸੁੰਗੜੀ ਹੈ। ਹੁਣ ਆਉਣੇ ਦਿਨਾਂ 'ਚ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਰੂਪ ਹੋਰ ਸੁੰਗੜਦਾ ਵੀ ਨਜ਼ਰ ਆ ਸਕਦਾ। ਔਰ ਇਹਦੇ ਪਿੱਛੇ ਕਿਤੇ ਨਾ ਕਿਤੇ ਰਾਜਨੀਤੀ ਉਹ ਹੈ ਜਿਹੜੀ ਮਤਲਬ ਕਿ ਪਹਿਲਾਂ ਆਪਣੇ ਤੱਕ ਸੀਮਿਤ ਕਰਨ ਵਾਲੀ ਸੀ, ਹੁਣ ਦੂਜੇ ਕਹਿੰਦੇ ਅਸੀਂ ਹੱਥ 'ਚ ਲੈਣਾ। ਔਰ ਪੰਜਾਬ 'ਚ ਆਪਾਂ ਪਹਿਲਾਂ ਵੀ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀਆਂ ਚੋਣਾਂ ਨੇ ਉਸ ਨੂੰ ਲੈ ਕੇ ਲਗਾਤਾਰ ਇਹ ਜ਼ੋਰ ਜਮਾਇਸ਼ ਜਾਰੀ ਹੈ ਕਿ ਸੱਤਾਧਾਰੀ ਧਿਰ ਵੀ ਕਬਜ਼ਾ ਚਾਹੁੰਦੀ ਹੈ, ਪੰਜਾਬ 'ਚ ਸੱਤਾ 'ਚ ਆਉਣ ਵਾਲੀ ਧਿਰ ਵੀ ਕਬਜ਼ਾ ਚਾਹੁੰਦੀ ਹੈ, ਜਿਹਦਾ ਮੌਜੂਦਾ ਕਬਜ਼ਾ ਹੈ ਉਹ ਛੱਡਣਾ ਨਹੀਂ ਚਾਹੁੰਦੀ। ਸੋ ਇਸ ਲਈ ਇਹ ਲੜਾਈ ਵੀ ਅਜੇ ਭਖਣੀ ਹੈ। ਪਰ ਆਹ ਪਹਿਲੂ ਇੱਕ ਵੱਖਰਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਦਾਇਰਾ ਸੁੰਗੜਦਾ ਕਿਤੇ ਅੰਮ੍ਰਿਤਸਰ ਤੱਕ ਨਾ ਰਹਿ ਜਾਵੇ। ਇਹ ਸ਼੍ਰੋਮਣੀ ਕਮੇਟੀ ਨੂੰ ਸੋਚਣਾ ਪੈਣਾ।